ਇੱਥੇ ਬਾਬਾ ਰਾਜਾ ਰਾਜ ਸਿੰਘ ਜੀ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਔਰ ਬਾਬਾ ਜੀ, ਸਭ ਤੋਂ ਪਹਿਲਾਂ ਸਵਾਗਤ ਹੈ ਜੀ, ਅੱਜ ਦਿੱਲੀ ਫਤਿਹ ਪ੍ਰਾਪਤ ਕਰਕੇ ਆਏ ਹੋ, ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ। ਤੇ ਕਿਸ ਤਰ੍ਹਾਂ ਦਾ ਬਾਬਾ ਜੀ ਤੁਹਾਡਾ ਤਜਰਬਾ ਰਿਹਾ ਦਿੱਲੀ ਸੰਘਰਸ਼ ਦੇ ਦੌਰਾਨ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਛਤਰ ਛਾਇਆ ਦੇ ਵਿੱਚ ਪੰਜਾਂ ਪਿਆਰਿਆਂ ਦੀ ਗਵਾਹੀ ਦੇ ਵਿੱਚ ਜੋ ਕੱਲ੍ਹ ਤੋਂ ਲੈ ਕੇ ਸਿੰਘੂ ਮਾਰਚ ਤੋਂ ਸਿੰਘੂ ਬਾਰਡਰ ਤੋਂ ਕਿਸਾਨ ਮਜ਼ਦੂਰ ਖਾਲਸਾ ਫਤਿਹ ਮਾਰਚ ਕੱਢਿਆ ਜਾ ਰਿਹਾ। ਅੱਜ ਸਵੇਰ ਤੋਂ ਲੈ ਕੇ ਕਰਨਾਲ ਤੋਂ ਤੁਰੇ ਹੋਏ ਹਾਂ। ਇਸ ਟਾਈਮ ਸਿੰਘੂ ਬਾਰਡਰ 'ਤੇ ਪਹੁੰਚੇ ਹਾਂ ਅਤੇ ਅੱਗੇ ਫਤਿਹਗੜ੍ਹ ਸਾਹਿਬ ਪੜਾ ਲਾਉਣਾ। ਸੰਗਤਾਂ ਇਹ ਪਲ ਉਡੀਕਦੀਆਂ ਸੀ ਵੀ ਕਦੋਂ ਉਹ ਆਉਣਗੇ, ਕਦੋਂ ਸਾਡੀ ਫੌਜ, ਜਦੋਂ ਸਾਡੇ ਕਿਸਾਨ ਵੀਰ ਮਜ਼ਦੂਰ ਵੀਰ ਖਾਲਸਾ ਫੌਜ ਕਦੋਂ ਮੋਰਚਾ ਜਿੱਤ ਕੇ ਵਾਪਸ ਆਊਗੀ ਅਤੇ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ। ਅੱਜ ਥੋਂ ਪਰ ਥੋਂ ਸੰਗਤਾਂ ਵੱਲੋਂ ਪੂਰੇ ਜੋਸ਼ ਜੋ ਨਾਲ ਪੂਰੇ ਚਾਵਾਂ ਦੇ ਨਾਲ ਗੁਰੂ ਸਾਹਿਬ ਦਾ ਸਤਿਕਾਰ, ਪੰਜਾਂ ਪਿਆਰਿਆਂ ਦਾ, ਨਿਹੰਗ ਸਿੰਘ ਫੌਜਾਂ ਦਲਾਂ ਦੇ ਪੰਥਾਂ ਦੇ ਮੁਖੀਆਂ ਦਾ, ਸੰਗਤ ਦਾ ਸਤਿਕਾਰ ਬਹੁਤ ਚੜ੍ਹਦੀ ਕਲਾ ਦੇ ਨਾਲ ਕੀਤਾ ਜਾ ਰਿਹਾ। ਤੁਸੀਂ ਦੇਖਦੇ ਹੋ ਕਾਫਲਾ ਬਹੁਤ ਤਕੜਾ। ਅਸੀਂ ਸਵੇਰੇ ਉੱਥੋਂ ਤਕਰੀਬਨ 10:30 ਵਜੇ ਆਰੰਭ ਹੋਇਆ ਸੀ ਅਤੇ ਇੱਥੇ 7 ਵੱਜ ਗਿਆ ਸਿੰਘੂ ਬਾਰਡਰ 'ਤੇ ਜਾਂਦਿਆਂ ਨੂੰ। ਦੇਖੋ ਕਿੱਦਾਂ ਟਾਈਮ ਹੋ ਜਾ, ਰਾਤ ਵੀ 12 ਵਜੇ ਸਮਾਪਤੀ ਹੋਈ ਸੀ। ਸਿੰਘਾਂ ਦੇ ਵਿੱਚ, ਸੰਗਤ ਦੇ ਵਿੱਚ ਪਿਆਰ ਹੀ ਇੰਨਾ, ਉਹ ਪਲਾਂ ਨੂੰ ਉਡੀਕਦੀਆਂ ਸੀ। ਉਹ ਪਲ ਆ ਸਤਿਗੁਰੂ ਨੇ ਦੇਤੇ ਆ ਸਾਨੂੰ। ਇਹ ਜਿੱਤ ਆ ਜਿਹੜੀ ਦਿੱਲੀ 20ਵੀਂ ਵਾਰ ਜਿਹੜੀ ਫਤਿਹ ਖਾਲਸੇ ਪੰਥ ਨੇ ਕੀਤੀ ਹੈ, ਪਹਿਲਾਂ 18ਵੀਂ ਸਦੀ ਦੇ ਵਿੱਚ ਹੋਈ ਸੀਗੀ, ਹੁਣ ਇਹ ਇਸ 21 ਦੇ ਵਿੱਚ ਹੋਈ ਆ। ਬਹੁਤ ਮੁੱਦਤਾਂ ਬਾਅਦ ਮੈਂ ਕਹਿੰਦਾ ਵੀ ਇਹ ਮੋਰਚਾ ਖਾਲਸਾ ਪੰਥ ਨੇ ਕਿਸਾਨਾਂ ਅਤੇ ਮਜ਼ਦੂਰਾਂ ਰਲ ਕੇ ਫਤਿਹ ਕੀਤਾ। ਬਹੁਤ ਸਮਾਂ ਹੋ ਗਿਆ ਸੀ, ਇਹ ਪਹਿਲੀ ਵਾਰ ਐਡੀ ਵੱਡੀ ਜਿੱਤ ਮਿਲੀ ਆ। ਅਤੇ ਹਾਥੀ ਦੀ ਉਹ ਕਹਿੰਦੇ ਹਾਥੀ ਦੀ ਪੈੜ ਦੇ ਵਿੱਚ ਸਾਰੀਆਂ ਪੈੜਾਂ ਆ ਜਾਂਦੀਆਂ ਨੇ। ਅਤੇ ਇਹਦੇ ਨਾਲ ਬਹੁਤ ਸਾਰਾ ਸਾਨੂੰ ਜਿਹੜਾ ਵੱਡਾ ਜਿਹੜਾ ਸਾਨੂੰ ਦੇਖੋ ਨੁਕਸਾਨ ਹੋਇਆ, ਉਹ ਸਾਡੇ ਬਹੁਤ ਸਾਰੇ ਜਿਹੜੇ ਕਿਸਾਨ ਵੀਰ ਨੇ ਉਹਨਾਂ ਦੀ ਇੱਥੇ ਸ਼ਹੀਦੀ ਹੋਈ ਆ, ਹੈ ਨਾ। ਉਹਨਾਂ ਨੂੰ ਜਾਨਾਂ ਦਿੱਤੀਆਂ ਨੇ, ਉਹਨਾਂ ਦੀਆਂ ਜਿਹੜੀਆਂ ਗਈਆਂ ਜਾਨਾਂ ਉਹ ਅਜਾਈ ਨਹੀਂ ਗਈਆਂ। ਅਤੇ ਜਿਹੜਾ ਦੂਸਰਾ ਇੱਕ ਵੱਡਾ ਜਿਹੜਾ ਇਹਦੇ ਨਾਲ ਸਾਨੂੰ ਸੰਦੇਸ਼ ਮਿਲਿਆ ਵੱਡਾ, ਉਹ ਹੈਗਾ ਭਾਈਚਾਰਕ ਸਾਂਝ। ਜਿਹੜੀ ਅਸੀਂ ਪਿਆਰ ਲੈ ਕੇ ਚੱਲੇ ਹਾਂ, ਸੰਗਤਾਂ ਦਾ ਭਾਈਚਾਰਕ ਸਾਂਝ ਆ ਜਿਹੜੀ ਵੱਡੀ, ਉਹ ਅਸੀਂ ਲੈ ਕੇ ਜਾ ਰਹੇ ਹਾਂ। ਇਹ ਵੱਡਾ ਸੰਦੇਸ਼ ਭਾਈਚਾਰਕ ਸਾਂਝ ਦਾ। ਅਤੇ ਉਸ ਭਾਈਚਾਰਕ ਸਾਂਝ ਦੇ ਨਾਲ ਕੋਈ ਨਹੀਂ 2 ਮਿੰਟ, ਕੋਈ ਗੱਲ ਨਹੀਂ 2 ਮਿੰਟ ਸਹੀ, ਉਹ ਕੋਈ ਨਹੀਂ। ਅਤੇ ਭਾਈਚਾਰਕ ਸਾਂਝ ਅਸੀਂ ਲੈ ਕੇ ਜਾਂਦੇ ਹਾਂ। ਅਸੀਂ ਸਤਿਗੁਰੂ ਮਹਾਰਾਜ ਕਿਰਪਾ ਕਰਨ, ਸਾਰਿਆਂ ਨੂੰ ਇਸੇ ਤਰ੍ਹਾਂ ਬਲ ਉੱਦਮ ਬਖਸ਼ਿਸ਼ ਕਰਨ, ਏਕੇ ਦੇ ਵਿੱਚ ਰਹਿ ਕੇ। ਜੇ ਅਸੀਂ ਆਉਣ ਵਾਲੇ ਸਮੇਂ ਦੇ ਕਿਸਾਨਾਂ ਅਤੇ ਮਜ਼ਦੂਰਾਂ ਦਾ, ਖਾਲਸਾ ਪੰਥ ਦਾ ਇਸੇ ਤਰ੍ਹਾਂ ਏਕਾ ਰੱਖਾਂਗੇ। ਅਤੇ ਸਾਡੀ ਲੜਾਈ BJP ਦੇ ਨਾਲ ਆ, ਸਾਡੀ ਲੜਾਈ RSS ਦੇ ਨਾਲ ਆ। ਹਜੇ ਬਹੁਤ ਮੰਗਾਂ ਹਜੇ ਅਧੂਰੀਆਂ ਨੇ, ਪੰਜਾਬ ਦੀਆਂ ਵੀ, ਪੰਥ ਦੀਆਂ ਵੀ, ਉਹ ਵੀ ਅਸੀਂ ਪੂਰੀਆਂ ਕਰਾਉਣੀਆਂ ਨੇ। ਬੰਦੀ ਸਿੰਘਾਂ ਦੀ ਰਿਹਾਈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਥੋਂ ਪਰ ਥੋਂ ਹੋ ਰਹੀ ਆ, ਉਹਦਾ ਇਨਸਾਫ ਵੀ ਲੈਣਾ। ਅਤੇ ਕਾਨੂੰਨ ਬਣਾਏ ਜਾਣ ਸਰਕਾਰਾਂ ਵੱਲੋਂ ਕਿ ਘੱਟ ਤੋਂ ਘੱਟ ਫਾਂਸੀ ਜਾਂ ਉਹਨੂੰ ਉਮਰ ਕੈਦ ਹੋਣੀ ਚਾਹੀਦੀ ਹੈ ਬੇਅਦਬੀ ਕਰਨ ਵਾਲੇ ਨੂੰ, ਚਾਹੇ ਕੋਈ ਵੀ ਗ੍ਰੰਥ ਹੋਵੇ। ਅਤੇ ਨਾਲ ਹੀ SGPC ਦੀਆਂ ਚੋਣਾਂ ਵੀ ਹੋਣ। ਅਤੇ ਮੈਂ ਪੰਜਾਬ ਦੇ ਲੋਕਾਂ ਨੂੰ ਬਹੁਤ ਸਾਰਿਆਂ ਨੂੰ ਵਧਾਈਆਂ ਪੇਸ਼ ਕਰਦਾ, ਜਿਨ੍ਹਾਂ ਨੇ ਬਹੁਤ ਬੜਾ ਯੋਗਦਾਨ ਦਿੱਤਾ। ਇੱਕ ਸਵਾਲ ਹੈ ਕਿ ਇੱਕ ਮਜ਼ਦੂਰ ਦਾ ਔਰ ਕਿਸਾਨ ਦਾ ਬਹੁਤ ਵੱਡਾ ਪਾੜਾ ਸੀਗਾ ਜਦੋਂ ਪੰਜਾਬ ਦੀ ਗੱਲ ਚੱਲਦੀ ਸੀ, ਚਾਹੇ ਉਹ ਜਦੋਂ ਕਿਸਾਨੀ ਨੂੰ ਲੈ ਕੇ ਗੱਲ ਚੱਲਦੀ ਹੈ, ਮਜ਼ਦੂਰ ਦੀ ਔਰ ਕਿਸਾਨ ਦੀ, ਇੱਕ ਲੰਮਾ ਪਾੜਾ ਸੀ। ਪਰ ਕਿਸਾਨ ਸੰਯੁਕਤ ਮੋਰਚੇ ਦੇ ਦਰਮਿਆਨ ਜਿਹੜਾ ਸੀ, ਜਾਂ ਕਿਸਾਨੀ ਅੰਦੋਲਨ ਦੇ ਦਰਮਿਆਨ ਸਾਨੂੰ ਦੇਖਣ ਦੇ ਵਿੱਚ ਮਿਲਿਆ ਕਿ ਉਹੀ ਮਜ਼ਦੂਰ ਔਰ ਕਿਸਾਨ ਆਪਸ ਦੇ ਵਿੱਚ ਭਾਈ ਬਣ ਕੇ ਜਿਹੜੀਆਂ ਲੰਬੀਆਂ ਸਾਂਝਾਂ ਪਾ ਰਹੇ ਸੀ, ਪਿਆਰ ਪਾ ਰਹੇ ਸੀ। ਕਿ ਇਹ ਜਿਹੜਾ ਕਿਸਾਨ ਦਾ ਔਰ ਮਜ਼ਦੂਰ ਦਾ ਆਪਸੀ ਪਾੜਾ ਆ, ਕਿ ਇਹ ਲਗਾਤਾਰ ਜਿਹੜਾ ਹੁਣ ਏਕਤਾ ਧਾਰ ਚੁੱਕਾ ਹੈ, ਕਿ ਇਹ ਪੰਜਾਬ ਦੇ ਵਿੱਚ ਬਰਕਰਾਰ ਰਹੇਗਾ ਇਸੇ ਤਰ੍ਹਾਂ, ਇਹ ਜਿਹੜਾ ਏਕਤਾ ਪਿਆਰ ਬਣਿਆ ਹੋਇਆ ਹੈ? ਦੇਖੋ ਇਹ ਜਿਹੜਾ ਬਹੁਤ ਵਧੀਆ ਤੁਸੀਂ ਸਵਾਲ ਕੀਤਾ। ਦੇਖੋ ਜਿਵੇਂ ਉੱਥੇ ਭਾਈਚਾਰਕਤਾ ਕਾਇਮ ਕਰ ਰਹੀ ਆ, ਹੁਣ ਸਾਡਾ ਫਰਜ਼ ਇਹ ਆ ਵੀ ਅਸੀਂ ਇਸ ਭਾਈਚਾਰਕਤਾ ਏਕਤਾ ਕਿਸਾਨ ਮਜ਼ਦੂਰ ਨੂੰ ਕਾਇਮ ਰੱਖੀਏ। ਹੁਣ ਅਸੀਂ ਬਾਅਦ ਦੇ ਵਿੱਚ ਪੰਥ ਦਾ, ਖਾਲਸੇ ਦਾ, ਸਿੱਖੀ ਦਾ ਪ੍ਰਚਾਰ ਦਾ ਦੌਰਾ ਕਰਨਾ ਸਾਰੇ ਭਾਰਤ ਦੇ ਵਿੱਚ। ਸਿੱਖੀ ਜਿਹੜੇ ਸਾਡੇ ਖਤਮ ਹੁੰਦੀ ਜਾ ਰਹੀ ਆ ਪੰਜਾਬ ਦੇ ਵਿੱਚੋਂ, ਦੂਸਰੇ ਜਿਹੜੇ ਮਜ਼ਹਬ ਨੇ ਉਹ ਸਿੱਖੀ ਨੂੰ ਖਤਮ ਕਰਤੇ ਤੁਰੇ ਹੋਏ ਨੇ। ਅਤੇ ਸਾਡਾ ਇਹ ਪਹਿਲਾ ਫਰਜ਼ ਹੋ ਸੀ, ਪਿੰਡਾਂ ਦੇ ਵਿੱਚ ਜਾਵਾਂਗੇ ਅਤੇ ਜਿਹੜੇ ਮਜ਼ਦੂਰਾਂ ਅਤੇ ਕਿਸਾਨਾਂ ਦੇ ਮਸਲੇ ਨੇ ਉਹਨਾਂ ਨੂੰ ਹੱਲ ਕਰਾਵਾਂਗੇ।
ਤੇ ਸਾਡਾ ਪਹਿਲਾ ਕੰਮ ਦਾ ਗੁਰਦੁਆਰੇ ਸਾਹਿਬ ਪਿੰਡਾਂ ਦੇ ਵਿੱਚ ਇੱਕ ਕਰਾਏ ਜਾਣਗੇ, ਸੰਗਤਾਂ ਨੂੰ ਕਹਿ ਕੇ ਸ਼ਮਸ਼ਾਨ ਘਾਟ ਇੱਕ ਹੋਣਗੇ, ਫੇਰ ਹੀ ਭਾਈਚਾਰਕ ਸਾਂਝ ਬਣੂਗੀ ਨਾ। ਕਿਤੇ ਨਾ ਕਿਤੇ ਇਹ ਜਿਹੜਾ ਸਾਂਝੀਵਾਲਤਾ ਦਾ ਉਪਦੇਸ਼ ਤੁਸੀਂ ਦੇਣ ਦੀ ਕੋਸ਼ਿਸ਼ ਕਰ ਰਹੇ ਹੋ, ਕਿਤੇ ਸਿੱਖਾਂ ਦਾ ਸਰਵੋਤਮ ਸਥਾਨ ਹੈ ਸ੍ਰੀ ਅਕਾਲ ਤਖਤ ਸਾਹਿਬ, ਕਿਤੋਂ ਇਹ ਨਹੀਂ ਉੱਥੋਂ ਨਹੀਂ ਸੀ ਇਹ ਹੁਕਮ ਜਾਰੀ ਹੋਣੇ ਚਾਹੀਦੇ ਸੀ, ਪਰ ਉਹ ਸਮੇਂ ਦੇ ਜਿਹੜੀ ਹੈਗੇ ਸਰਕਾਰਾਂ ਨੇ ਆਪਦੇ ਅਧੀਨ ਕੀਤੇ ਹੋਏ ਨੇ ਤੇ ਕਿਸੇ ਦੇ ਹੱਕ ਸੱਚ ਪੱਲੇ ਹੈ ਨਹੀਂਗਾ, ਕੋਈ ਇਮਾਨਦਾਰੀ ਨਾਲ ਕੰਮ ਨਹੀਂ ਕਰਦਾ। ਇਸ ਕਰਕੇ ਅਸੀਂ ਕੋਸ਼ਿਸ਼ ਕਰਾਂਗੇ ਜਿਹੜਾ ਭਾਈਚਾਰਕ ਸਾਂਝ ਕਿਸਾਨਾਂ ਤੇ ਮਜ਼ਦੂਰਾਂ ਦੀ ਬਣੀ ਆ ਉਹ ਕਾਇਮ ਰਹਿ ਸਕੇ। ਅਸੀਂ ਪਿੰਡਾਂ ਦੇ ਵਿੱਚ ਜਾਵਾਂਗੇ, ਗੁਰਦੁਆਰੇ ਸਾਹਿਬ ਇੱਕ ਕਰਾਵਾਂਗੇ ਤੇ ਜਿਹੜੇ ਸਾਡੇ ਸ਼ਮਸ਼ਾਨ ਘਾਟ ਨੇ ਉਹ ਇੱਕ ਕਰਾਵਾਂਗੇ, ਤਾਂ ਕਿ ਜਿਹੜੀ ਭਾਈਚਾਰਕ ਸਾਂਝ ਆ ਉਹ ਇਸੇ ਤਰ੍ਹਾਂ ਬਣੀ ਰਹੇ। ਧੰਨਵਾਦ ਕਰਦੇ ਹਾਂ। ਬਾਬਾ ਰਾਜਾ ਰਾਜ ਸਿੰਘ ਜੀ ਦੇ ਨਾਲ ਗੱਲਬਾਤ ਕੀਤੀ ਆ, ਉਹਨਾਂ ਨੇ ਦੱਸਿਆ ਕਿ ਇਸ ਵਕਤ ਕਿਸਾਨੀ ਅੰਦੋਲਨ ਨੂੰ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਜਿਹੜਾ ਹੈ ਹੁਣ ਵਾਪਸ ਵੱਲ ਨੂੰ ਜਿਹੜਾ ਪੰਜਾਬ ਦੇ ਵਿੱਚ ਆ ਕੇ ਪੰਜਾਬ ਦੇ ਲੋਕਾਂ ਦੇ ਨਾਲ ਰਾਬਤਾ ਕਾਇਮ ਕੀਤਾ ਜਾਵੇਗਾ। ਜਿਹੜਾ ਸੰਦੇਸ਼ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਦਿੱਤਾ ਸੀ, ਸਭੇ ਸਾਂਝੀਵਾਲ ਸਦਾਇਨ ਤੂੰ ਕੋਈ ਨਾ ਦਿਸੈ ਬਾਰਾ ਜੀਓ ਦਾ, ਉਸ ਸਾਂਝੀਵਾਲਤਾ ਦੇ ਉਪਦੇਸ਼ ਦੇ ਉੱਪਰ ਇਹ ਪਹਿਰਾ ਦਿੱਤਾ ਜਾਵੇਗਾ।